ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਅੱਛਾ, ਫਿਰ ਤੁਸੀਂ ਵੇਖਦੇ ਹੋ ਤਾਰੀਖ ਦੇ ਵਿੱਚ ਇਹਨਾਂ ਵਾਸਤੇ ਉਸ ਤੋਂ ਪਹਿਲੇ ਮੇਰੇ ਜ਼ਿਹਨ ਵਿੱਚ ਆਇਆ, ਮੈਂ ਇੱਥੇ ਮੈਨੂੰ ਸ਼ਰਮ ਆਉਂਦੀ ਉਹ ਗੱਲ ਕਰਦਿਆਂ ਹੋਇਆਂ, ਮਤਲਬ ਅੰਦਰ ਮੇਰਾ ਹਿਲ ਜਾਂਦਾ ਕਿ ਮੁਗਲ ਕੀ ਕਰਦੇ ਰਹੇ ਨੇ ਔਰ ਕਿਸ ਤਰ੍ਹਾਂ ਦੀਆਂ ਖੇਡਾਂ ਖੇਡਦੇ ਰਹੇ ਨੇ, ਖਾਦ ਮਾਵਾਂ, ਲੌਂਡੀਆਂ ਔਰ ਯਾਰ ਮਤਲਬ ਇੰਨਾ ਕੁ ਇਹਦੇ ਇਹਦੇ 'ਤੇ ਹੈ ਵੇ ਜ਼ੁਲਮ ਦੀ ਦਾਸਤਾਨ ਐਡੀ ਵੱਡੀ ਹੈ ਕਿ ਇਹਦੇ 'ਤੇ ਕਈ ਪ੍ਰੋਗਰਾਮ ਹੋ ਸਕਦੇ ਨੇ, ਕਿਉਂਕਿ ਅਸੀਂ ਅਸਲ 'ਚ ਸੁਣਨ ਦੇ ਆਦੀ ਨਹੀਂ। ਅਸੀਂ ਚੀਜ਼ਾਂ ਨੂੰ ਹਮੇਸ਼ਾ ਆਪਣੀ ਸੋਚ ਦੇ ਮੁਤਾਬਿਕ ਉਹਨੂੰ ਢਾਲ ਲੈਂਦੇ ਹਾਂ। ਕੋਈ ਲਫ਼ਜ਼ ਲਿਆ ਜਾਵੇ, ਅੰਗ ਜਿਹੜੇ ਨੇ ਜਿਸਮ ਦੇ ਉਹਨਾਂ ਦੇ ਅਸੀਂ ਹਾਲਾਂਕਿ ਕੁਦਰਤ ਨੇ ਬਣਾਏ ਨੇ ਅਤੇ ਉਹਨਾਂ ਦੇ ਨਾਮ ਹੀ ਨੇ ਨਾ, ਅਗਰ ਲੈ ਜਾਣ ਤਾਂ ਉਹ ਕਹਿੰਦੇ ਨੇ ਜੀ ਇਹ ਤਾਂ ਆਊਟ ਆਫ ਰੂਲ ਹੈ ਸਾਰਾ। ਬਹਰਹਾਲ, ਔਰ ਮੁਗਲ ਕੀ ਕਰਦੇ ਰਹੇ ਨੇ ਉਹਨਾਂ ਵਿੱਚ, ਇਹ ਬਲਕਿ ਜਿੰਨੇ ਵੀ ਬਾਦਸ਼ਾਹ ਸਨ ਇਹਨਾਂ ਦੇ ਹਰਮ ਦੇ ਵਿੱਚ ਕਿੰਨੀਆਂ ਕਿੰਨੀਆਂ ਇਹਨਾਂ ਨੇ ਲੌਂਡੀਆਂ ਰੱਖੀਆਂ ਹੁੰਦੀਆਂ ਸਨ, ਔਰਤਾਂ ਨਹੀਂ। ਇਹਦੇ ਨਾਲ ਬਹੁਤ ਸਾਰੀਆਂ ਦਾਸਤਾਨਾਂ ਜੁੜੀਆਂ ਹੋਈਆਂ ਨੇ, ਬਹੁਤ ਸਾਰੀਆਂ ਹਕੀਕੀ ਜਿਹੜੀਆਂ ਤਾਰੀਖੀ ਇੱਕ ਸ਼ਵਾਹਿਦ ਨੇ, ਤਾਰੀਖ ਭਰੀ ਪਈ ਹੈ ਇਹਦੇ ਨਾਲ ਕਿ ਅਸੀਂ ਕਰਦੇ ਕੀ ਰਹੇ ਹਾਂ ਪੂਰੀ ਦੁਨੀਆ 'ਚ, ਨਾ ਸਿਰਫ ਇੱਥੇ, ਪੂਰੀ ਦੁਨੀਆ ਦੇ ਵਿੱਚ, ਬਲਕਿ ਧਾਰਮਿਕ ਤੌਰ 'ਤੇ ਵੀ ਇਹਨਾਂ ਨੂੰ ਕੀ ਕੀ ਨਾਂ ਦਿੱਤੇ ਗਏ। ਅਸੀਂ ਕਹਿੰਦੇ ਹਾਂ ਜੀ ਔਰਤ ਮਾਂ ਦੇ ਪੈਰਾਂ ਥੱਲੇ ਜੰਨਤ ਹੈ, ਮਾਂ ਔਰਤ ਹੈ ਨਾ, ਅਤੇ ਅਸੀਂ ਉਹਨੂੰ ਹੀ ਕਹਿੰਦੇ ਹਾਂ ਜੀ ਔਰਤ ਦੇ ਪੈਰਾਂ ਦੀ ਜੁੱਤੀ ਹੈ, ਉਹ ਔਰਤ ਨਹੀਂ, ਉਹ ਨਹੀਂ ਮਾਂ। ਠੀਕ ਹੈ ਨਾ। ਅਸੀਂ ਗੈਰਤ ਦਾ ਪੰਜਾਬ ਦੇ ਵਿੱਚ ਇੱਕ ਸਿੰਬਲ ਕਿਹਨੂੰ ਕਹਿੰਦੇ, ਔਰਤ ਨੂੰ ਹੀ ਕਹਿੰਦੇ ਹਾਂ। ਗੈਰਤ ਦਾ ਸਿੰਬਲ ਸਾਡੇ ਵਾਸਤੇ, ਪੰਜਾਬੀਆਂ ਵਾਸਤੇ ਸਭ ਤੋਂ ਵੱਡਾ ਗੈਰਤ ਦਾ ਸਿੰਬਲ ਔਰਤ ਹੈ। ਉਹ ਧੀ ਹੈ, ਉਹ ਮਾਂ ਹੈ, ਉਹ ਭੈਣ ਹੈ, ਉਹ ਬੀਵੀ ਹੈ। ਅਸੀਂ ਉਹਨੂੰ ਕੋਈ ਗੱਲ ਕਰੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਸਾਨੂੰ ਆਪਣੇ ਅਮਲ 'ਤੇ ਗੌਰ ਕਰਨਾ ਪਏਗਾ ਕਿ ਅਸੀਂ ਉਹਨੂੰ ਕਿੰਨੀ ਉਹਦੀ ਬਣਦੀ ਸਰਦੀ ਬੋਲਣ ਦੀ, ਗੱਲ ਕਰਨ ਦੀ ਕਿੰਨੀ ਖੁੱਲ੍ਹ ਦਿੱਤੀ ਹੈ ਅਸੀਂ, ਕਿ ਉਹ ਸਾਡੇ ਨਾਲ ਵੀ ਕਰ ਸਕੇ, ਕਮ ਅਜ਼ ਕਮ ਸਾਡੇ ਨਾਲ ਤਾਂ ਕਰ ਸਕੇ। ਇੰਨਾ ਤੇ ਘਰ ਦਾ ਮਾਹੌਲ ਬਣਾਓ ਨਾ ਕਿ ਵੀ ਆਪਣੀ ਤਕਲੀਫ, ਆਪਣਾ ਮਾਮਲਾ ਤੁਹਾਡੇ ਨਾਲ ਉਹ ਉਸ ਤਰ੍ਹਾਂ ਬਿਆਨ ਕਰ ਸਕੇ ਜਿਵੇਂ ਇੱਕ ਮੁੰਡਾ ਤੁਹਾਡੇ ਨਾਲ ਕਰਦਾ, ਤੁਹਾਡਾ ਪੁੱਤਰ ਤੁਹਾਡੇ ਨਾਲ ਕਰਦਾ ਆ ਕੇ। ਉਹ ਨਹੀਂ ਕਰ ਸਕਦੀ। ਹਾਂਜੀ, ਫਿਰ ਉਹਦੇ ਵਾਸਤੇ ਇਹ ਗੰਦੀ ਨਾਲੀ ਦਾ ਕੀੜਾ, ਸ਼ੈਤਾਨ ਦੀ ਮਾਸੀ, ਇਹਦੀ ਤੇ ਅਕਲ ਹੀ ਗੁੱਤ ਪਿੱਛੇ, ਇਹਦੀ ਖੁਰੀ ਵਿੱਚ ਮੱਤ ਹੁੰਦੀ ਹੈ, ਇਹ ਬੇਅਕਲ ਹੈ, ਇਹਦੇ ਕੋਲ ਅੱਧੀ ਸੂਝ ਹੈ, ਇਹਦੇ ਕੋਲ ਸਿਆਣਪ ਨਹੀਂ ਹੈ। ਕੀ ਯਾਰ, ਕੀ ਤੁਸੀਂ ਲਕਬ ਦਿੱਤੇ, ਔਰ ਫਿਰ ਇਹ ਕਾਹਦੇ ਲਈ ਦਿੱਤੇ? ਕੀ ਤੁਸੀਂ ਹੇਟ ਕਰਦੇ ਹੋ ਜਿਹਦੇ 'ਚੋਂ ਜਨਮ ਲਿਆ ਹੈ, ਜਿਹਨੇ ਤੁਹਾਨੂੰ ਜਨਮਿਆ, ਜਿਹਨੇ ਪਾਲਿਆ, ਉਹ ਵੀ ਔਰਤ ਹੈ। ਉਸ ਔਰਤ ਨੂੰ ਕਦੀ ਤੁਸੀਂ ਕਿਸੇ ਵੀ ਦੂਸਰੀ ਔਰਤ 'ਚ ਵੇਖਿਆ? ਕਦੀ ਅਗਰ ਸੁਸਾਇਟੀ ਦੇ ਵਿੱਚ ਤੁਸੀਂ ਇੱਕ, ਇਹ ਗੈਰਤ ਦਾ ਤਕਾਜ਼ਾ ਕੀ ਹੈ, ਚਲੋ ਮੈਂ ਬਾਅਦ 'ਚ ਗੱਲ ਕਰਾਂਗਾ, ਇਹਦੇ 'ਤੇ ਮੈਂ ਤੁਹਾਡੇ ਕੋਲੋਂ ਹੀ ਪੁੱਛਾਂਗਾ। ਤੁਸੀਂ ਆ ਕੇ ਮੈਨੂੰ ਦੱਸੋਗੇ ਅੱਜ ਦੇ ਮਾਮਲੇ 'ਤੇ ਗੈਰਤ ਕੀ ਹੈ, ਔਰ ਤੁਸੀਂ ਕੋਈ ਹੱਡ ਬੀਤੀ ਜਗ ਬੀਤੀ ਇਸ ਮਾਮਲੇ ਵਿੱਚ ਸੁਣਾਓਗੇ ਕਿ ਸਾਡੇ ਕੋਲ ਡਿਸਕ੍ਰਿਮੀਨੇਸ਼ਨ ਜਿਹੜੀ ਹੋ ਰਹੀ ਹੈ, ਜੈਂਡਰ ਡਿਸਕ੍ਰਿਮੀਨੇਸ਼ਨ ਹੈ ਜਿਹੜੀ, ਖਾਸ ਕਰਕੇ ਸਵਾਣੀਆਂ ਦੇ ਨਾਲ, ਔਰਤਾਂ ਦੇ ਨਾਲ, ਉਹਦੀ ਵਜੂਹ ਕੀ ਹੈ? ਅਸੀਂ ਇਸ ਲਫ਼ਜ਼ ਤੋਂ ਉਹਦੀ ਵਜ੍ਹਾ ਤੱਕ ਪਹੁੰਚਣਾ ਚਾਹੁੰਦੇ ਹਾਂ। ਇੱਕ ਅਸੀਂ ਰੰਗ ਸੁਣਾਂਗੇ ਅਤੇ ਉਸ ਤੋਂ ਬਾਅਦ ਜਿਹੜਾ ਨਾ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ।